ਮਸਜਿਦ ਢਾਹ ਦੇ, ਮੰਦਰ ਢਾਹ ਦੇ ਜੋ ਕੁਝ ਢਹਿੰਦਾ, ਇੱਕ ਕਿਸੇ ਦਾ ਦਿਲ ਨਾ ਢਾਵੀਂ, ਰੱਬ ਦਿਲਾਂ ਵਿੱਚ ਰਹਿੰਦਾ। ਮੇਰੀ 60 ਸਾਲ ਦੀ ਉਮਰ ਦੇ ਵਿੱਚ ਪੂਰੇ ਦਿਹਾੜੇ ਬਣਦੇ ਨੇ 21,900 ਤੇ ਸਿਰਫ 5 ਗੁਨਾਹ ਵੀ ਮੈਂ ਆਪਣੇ ਰੋਜ਼ ਦੇ ਲਾਵਾਂ ਤੇ ਮੇਰਾ ਦਫ਼ਤਰ ਜਿਹੜਾ ਉਹ 1,09,500 ਗੁਨਾਹਾਂ ਦੇ ਉੱਤੇ ਮੁਸ਼ਤਮਿਲ ਹੋ ਚੁੱਕਿਆ ਹੁਣ ਤੱਕ। ਉਹਦੀਆਂ ਰਹਿਮਤਾਂ ਦਾ ਤੇ ਸ਼ੁਮਾਰ ਹੀ ਨਹੀਂ ਨਾ ਅਸੀਂ ਕਰ ਸਕਦੇ, ਲੇਕਿਨ ਆਪਣੀਆਂ ਕੀਤੀਆਂ ਦਾ ਵੀ ਅਸੀਂ ਕਦੀ ਸ਼ੁਮਾਰ ਨਹੀਂ ਕੀਤਾ। ਸਾਡੇ ਗੁਨਾਹ ਕਿੰਨੇ ਨੇ, ਅਸੀਂ ਕਦੀ ਆਪਣਾ ਮੁਹਾਸਬਾ ਨਹੀਂ ਕੀਤਾ। ਸਾਨੂੰ ਹਰ ਬੰਦੇ ਦੇ ਗੁਨਾਹ ਦਿਸਦੇ ਨੇ, ਹਰ ਬੰਦਾ ਬਦਕਾਰ ਜਾਪਦਾ ਹੈ, ਤੇ ਆਪਣੇ ਆਪ ਦਾ ਅਸੀਂ ਕਦੀ ਮੁਹਾਸਬਾ ਕੀਤਾ ਹੀ ਨਹੀਂ। ਕੁੱਤਾ ਨਫਸ ਦਾ ਸਿੱਦਕ ਜ਼ੰਜੀਰੋਂ ਤੇ ਰੱਖੀਏ ਭਾਈਆ ਫੜ ਕੇ, ਤੇ ਲੁਕਦੀ ਬਦੀ ਨਹੀਂ ਕਰੀਏ ਭਾਵੇਂ 7ਵੇਂ ਅੰਦਰ ਵੜ ਕੇ। ਹਾਏ ਹਾਏ ਵਾਹ ਵਾਹ ਵਾਹ। 7ਵੇਂ ਅੰਦਰ ਵੀ ਵੜ ਕੇ ਬਦੀ ਕੀਤੀ ਜਾਏ ਤੇ ਉਹ ਨਾ ਜਿਸ ਤਰ੍ਹਾਂ ਦੇ ਨੇ ਜੀ, ਕਤਲ ਲੁਕਿਆ ਨਹੀਂ ਰਹਿੰਦਾ, ਚੋਰੀ ਲੁਕੀ ਨਹੀਂ ਰਹਿੰਦੀ, ਉਹ ਅਖੀਰ ਕਿਸੇ ਨਾ ਕਿਸੇ ਗੱਲੋਂ ਕਿਤੋਂ ਨਾ ਕਿਤੋਂ ਉਹ ਜ਼ਾਹਰ ਥੀ ਜਾਂਦੀ ਹੈ। ਆਖਣ ਦਾਨੇ ਮਰਦ ਹਮੇਸ਼ਾ ਦੁਨੀਆ ਦੇ ਤੱਕ ਬੁੱਤੇ, ਇਹ ਦੁਨੀਆ ਮੁਰਦਾਰ ਤੇ ਇਹਦੇ ਚਾਹਣ ਵਾਲੇ ਕੁੱਤੇ। ਕੀੜੀ ਨੂੰ ਠੂਠਾ ਹੀ ਦਰਿਆ ਹੁੰਦਾ ਹੈ। ਵੇਖੋ ਨਾ, ਕੀੜੀ ਬਹੁਤ ਛੋਟਾ ਜਿਹਾ ਜਾਨਵਰ, ਇੱਕ ਮਤਲਬ ਇੱਕ ਕੀੜਾ ਹੈ, ਔਰ ਉਹਦੇ ਵਾਸਤੇ ਉਹਨੂੰ ਡੋਬਣ ਵਾਸਤੇ ਹਾਂਜੀ ਉਹਦੇ ਪਿਆਲੇ 'ਚ ਵੀ ਅਗਰ ਡਿੱਗ ਪੈਗੀ ਤਾਂ ਉਹਦੇ ਵਾਸਤੇ ਉਹ ਹੀ ਦਰਿਆ ਹੈ, ਉਹਦੇ 'ਚ ਡੁੱਬ ਕੇ ਮਰ ਜਾਏਗੀ। ਜਿੰਨਾ ਬੁਚਕਾ ਹਾਂਜੀ ਓਨਾ ਹੀ ਹੁਜਕਾ। ਤੋ ਇਹਦੇ 'ਚ ਦੱਸਿਆ ਗਿਆ ਕਿ ਬੰਦਾ ਜਿਹੜਾ ਨਾ ਦੁਨੀਆ ਦੇ ਵਿੱਚ ਉਹਨੂੰ ਚਾਹੀਦਾ ਵੀ ਉਹਨਾਂ ਕੋ ਭਾਰ ਚੁੱਕੇ ਜਿਹਦਾ ਕੱਲ ਨੂੰ ਹਿਸਾਬ ਦੇ ਲਵੇ। ਬਿਸਮਿल्लाहिर्रहमानिर्रहीम। ਸ਼ੁਰੂ ਖੁਦਾ ਦੇ ਨਾਮੋਂ ਜਿਸ ਦਾ ਜੋੜ ਜਵਾਬ ਨਾ ਕੋਈ, ਜਿਸ ਦੀ ਰਹਿਮਤ ਬਖਸ਼ਿਸ਼ ਵਾਲਾ ਅੰਤ ਹਿਸਾਬ ਨਾ ਕੋਈ। ਦੁਨੀਆ ਭਰ ਵਿੱਚ ਵਸਣ ਵਾਲੇ ਪੰਜਾਬੀਓ ਤੇ ਸਾਡੇ ਪਿਆਰੇ ਵੇਖਣ ਵਾਲਿਓ, ਅਸਲਾਮੁ ਅਲੈਕੁਮ, ਸਤਿ ਸ੍ਰੀ ਅਕਾਲ, ਨਮਸਕਾਰ ਤੇ ਢੇਰ ਢੇਰ ਸਲਾਮਾਂ। ਪੰਜਾਬੀ ਮਾਂ ਬੋਲੀ ਦੇ ਜ਼ੁਬਾਨੋ ਅਦਬ ਤੇ ਸਕਾਫਤ ਦੇ ਫਰੋਗ ਤੇ ਵਧਾਵੇ ਤੇ ਚੜ੍ਹਤਲ ਤੇ ਸਿੱਖਿਆ ਲਈ ਸ਼ੁਰੂ ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ TV ਦੇ ਉੱਤੇ ਤੁਹਾਨੂੰ ਦਿਲ ਦੀਆਂ ਡੂੰਘਾਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਨੇ ਆ। ਸਾਹਿਬੋ, ਸਾਡੀ ਇਹ ਬੇਨਤੀ ਹੈ ਵੀ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ, ਨਾਲ ਬਣਿਆ ਹੋਇਆ ਟੱਲੀ ਦਾ ਨਿਸ਼ਾਨ ਜ਼ਰੂਰ ਦਬਾਇਆ ਜੇ, ਤਾਂ ਕਿ ਸਾਡੇ ਸਾਰੇ ਨੋਟੀਫਿਕੇਸ਼ਨਸ ਬਰ ਵਕਤ ਤੁਹਾਡੇ ਤਾਈਂ ਅੱਪੜ ਸਕਣ। ਪਿਆਰਿਓ, ਸਾਡੇ ਵਲੌਗਸ ਨੂੰ ਲਾਈਕ ਅਤੇ ਆਪਸ ਦੇ ਵਿੱਚ ਸ਼ੇਅਰ ਵੀ ਕਰਿਆ ਕਰੋ, ਤੇ ਆਪਣੇ ਕਮੈਂਟਸ ਸਾਨੂੰ ਜ਼ਰੂਰ ਭਿਜਵਾਇਆ ਕਰੋ, ਕਿਉਂਕਿ ਤੁਹਾਡੇ ਕਮੈਂਟਸ ਇੱਕ ਤੇ ਸਾਡੇ ਲਈ ਬੜੀ ਹਲਾਸ਼ੇਰੀ ਦਾ ਮੂਜਬ ਹੁੰਦੇ ਨੇ, ਤੇ ਦੂਜਾ ਸਾਹਿਬੋ, ਅਸੀਂ ਤੁਹਾਡੇ ਕਮੈਂਟਸ ਦੇ ਚਾਨਣੇ ਆਪਣੀ ਗੱਲਬਾਤ ਨੂੰ ਮਜ਼ੀਦ ਨਿਖਾਰਨ, ਸ਼ਿੰਗਾਰਨ ਤੇ ਸਵਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਹਾਂ। ਸਾਹਿਬੋ, 12ਵੀਂ ਸਦੀ ਦੇ ਇੱਕ ਬੜੀ ਆਲੀ ਮਰਤਬਤ ਅੱਲਾਹ ਪਾਕ ਸੱਚੇ ਸਾਈਂ ਦੇ ਫਕੀਰ ਹੋਏ ਨੇ, ਵਲੀ ਅੱਲਾ ਹੋਏ ਨੇ, ਜਿਨ੍ਹਾਂ ਦਾ ਨਾਮੇ ਨਾਮੀ ਸੀ ਹਜ਼ਰਤ ਅਹਿਮਦ ਬਿਨ ਅਬੂਲ ਹਸਨ ਰਿਫਾਈ। ਬੜੀ ਬਰਗੁਜ਼ੀਦਾ ਹਸਤੀ ਸਨ। ਇੱਕ ਦਿਨ ਜ਼ਮੀਨ ਤੇ ਬੈਠੇ ਤੇ ਇੱਕ ਠੀਕਰੀ ਮਿੱਟੀ ਦੀ ਫੜ ਕੇ ਤੇ ਕੁਝ ਲੀਕਾਂ ਜਿਹੀਆਂ ਪੈ ਮਾਰਦੇ ਸਨ, ਤੇ ਕੋਈ ਅਕੀਦਤਮੰਦ ਨੇੜਿਓਂ ਲੰਘਿਆ, ਉਹ ਵੀ ਬਹਿ ਗਿਆ। ਉਸ ਪੁੱਛਿਆ ਕਿ ਹਜ਼ੂਰ, ਭੋਏ ਤੇ ਇਹ ਕਾਹਦੀਆਂ ਲੀਕਾਂ ਪੈ ਮਾਰਦੇ ਹੋ? ਹਜ਼ਰਤ ਅਹਿਮਦ ਬਿਨ ਅਬੂਲ ਹਸਨ ਰਿਫਾਈ ਉਹਨਾਂ ਅੱਗੋਂ ਪਿਆਰਿਓ ਪਰਤਾਵਾ ਦਿੱਤਾ। ਉਹਨਾਂ ਆਖਿਆ, ਅੱਜ ਮੇਰੀ ਉਮਰ 60 ਸਾਲ ਹੋ ਗਈ ਹੈ ਤੇ ਮੈਂ ਮਿੱਤਰਾ ਇੱਕ ਕੋਈ ਥੋੜ੍ਹਾ ਜਿਹਾ ਹਿਸਾਬ ਕਿਤਾਬ ਪਿਆ ਕਰਨਾ। ਸਾਹਿਬੋ ਦੇਖੋ, ਸਾਡੀ ਉਮਰ ਜਿਉਂ-ਜਿਉਂ
ਵੱਧਦੀ ਜਾਂਦੀ ਹੈ। ਜਿੰਨੇ ਸਾਲ ਸਾਡੀ ਉਮਰ 'ਚੋਂ ਘਟਦੇ ਜਾਂਦੇ ਨੇ ਅਸੀਂ ਸਗੋਂ ਖੁਸ਼ੀ ਮਨਾਉਂਦੇ ਹਾਂ ਅਤੇ ਸਾਲਗਿਰਾ ਮਨਾਉਂਦੇ ਹਾਂ। ਅਤੇ ਬੜੀਆਂ ਬਰਥਡੇ ਦੀਆਂ ਅਸੀਂ ਈਵੈਂਟਸ ਬੜੇ ਰੰਗੀਨ ਕਿਸਮ ਦੇ ਮਨਾਉਂਦੇ ਅਤੇ ਸਜਾਉਂਦੇ ਹਾਂ। ਅੱਲਾਹ ਪਾਕ ਦੇ ਵਲੀ 60 ਸਾਲ ਦੇ ਹੋਏ ਨੇ ਅਤੇ ਆਪਣੀ ਸਾਲਗਿਰਾ ਵੇਖੋ ਕਿੰਜ ਪੈ ਮਨਾਉਂਦੇ ਨੇ ਭਈ ਉਸ ਆਪਣੇ ਇਰਾਦਤਮੰਦ ਨੂੰ ਪਰਤਾਵਾ ਦਿੰਦੇ ਨੇ ਕਿ ਯਾਰ ਅੱਜ ਮੇਰੀ ਉਮਰ 60 ਵਰੇ ਹੋ ਗਈ ਹੈ ਅਤੇ ਮੈਂ ਇੱਥੇ ਭੋਏ 'ਤੇ ਬਹਿ ਕੇ ਕੋਈ ਥੋੜ੍ਹਾ ਜਿਹਾ ਹਿਸਾਬ ਕਿਤਾਬ ਪਿਆ ਕਰਦਾ ਸਾਂ ਭਈ 60 ਸਾਲਾਂ ਦੇ ਵਿੱਚ 21,900 ਦਿਹਾੜੇ ਹੁੰਦੇ ਨੇ ਅਤੇ ਜੇ ਹਰ ਰੋਜ਼ ਮੈਂ ਛੋਟੇ ਮੋਟੇ ਆਪਣੇ ਗੁਨਾਹ ਸ਼ੁਮਾਰ ਕਰਾਂ। ਅੱਲਾ ਦੇ ਨੇਕ ਬੰਦੇ ਸਨ ਪਿਆਰਿਓ, ਉਹਨਾਂ ਕੋਲੋਂ ਕੋਈ ਸਾਡੇ ਦੁਨੀਆਦਾਰਾਂ ਵਾਂਗੂ ਵੱਡਾ ਗੁਨਾਹ ਤਾਂ ਹੁੰਦਾ ਹੀ ਨਹੀਂ। ਅਸਤਗਫਿਰੁੱਲਾਹ, ਅੱਲਾ ਪਾਕ ਸਾਨੂੰ ਮਾफ़ ਕਰੇ। ਅਸੀਂ ਤਾਂ ਬੜੇ ਬੜੇ ਵੱਡੇ ਸਾਡੇ ਭੈਣਾਂ ਭਰਾ ਸਾਡੇ ਇਸੇ ਸਮਾਜ 'ਚ ਜਿੰਨੇ ਵੀ ਲੋਕ ਨੇ ਉਹ ਸਾਡੇ ਲੱਗਦੇ ਹੀ ਨੇ ਨਾ ਜੀ। ਉਹ ਵੇਖ ਲਓ ਕੋਈ ਕਿਸੇ ਨੂੰ ਕਤਲ ਕਰ ਛੱਡਦਾ ਹੈ, ਕੋਈ ਅਸਤਗਫਿਰੁੱਲਾਹ, ਵੱਡੇ ਵੱਡੇ ਗੁਨਾਹ ਨੇ, ਕੀ ਉਹਨਾਂ ਦੇ ਨਾਮ ਹੀ ਲੈਣੇ ਨੇ। ਲੇਕਿਨ ਅੱਲਾ ਦੇ ਵਲੀ ਕੋਲੋਂ ਤਾਂ ਕੋਈ ਐਡਾ ਗੁਨਾਹ ਕਬੀਰਾ ਜਿਹਨੂੰ ਅਸੀਂ ਆਖਦੇ ਹਾਂ ਉਹ ਨਹੀਂ ਹੁੰਦਾ। ਅਤੇ ਆਪ ਕੀ ਆਂਦੇ ਨੇ ਉਸ ਆਪਣੇ ਇਰਾਦਤਮੰਦ ਨੂੰ ਕਿ ਮੈਂ ਯਾਰ ਪਿਆ ਹਿਸਾਬ ਕਰਦਾ ਸਾਂ ਕਿ ਜੇ ਸਿਰਫ 5 ਕੁ ਹਰ ਰੋਜ਼ ਮੇਰੇ ਕੋਲੋਂ ਛੋਟੇ ਮੋਟੇ ਗੁਨਾਹ ਸਗੀਰਾ ਹੁੰਦੇ ਰਹੇ ਹੋਣ। ਮਿਸਾਲ ਦੇ ਤੌਰ 'ਤੇ ਕਿਸੇ ਦਿਨ ਮੈਂ ਕਿਸੇ ਮੁਸਲਮਾਨ ਭਾਈ ਦੀ ਕੋਈ ਗੀਬਤ ਕਰ ਦਿੱਤੀ, ਕਿਸੇ ਦਿਨ ਕੋਈ ਨਮਾਜ਼ ਵਿੱਚ ਤਸਾਹੁਲ ਹੋ ਗਿਆ, ਵੇਲੇ ਸਿਰ ਨਮਾਜ਼ ਅਦਾ ਮੈਂ ਨਾ ਕੀਤੀ, ਕੋਈ ਹੋਰ ਕਿਸੇ ਨਾਲ ਉੱਚੀ ਬੋਲ ਪਿਆ, ਕੋਈ ਖਰਵੀ ਗੱਲ ਕਰ ਦਿੱਤੀ ਜਿਹਦੇ ਨਾਲ ਕਿਸੇ ਮੁਸਲਮਾਨ ਭਰਾ ਦਾ ਦਿਲ ਦੁਖ ਗਿਆ। ਛੋਟੇ ਮੋਟੇ ਆਪਣੇ ਗੁਨਾਹ ਜਿਹੜੇ ਨੇ ਉਹ ਮੈਂ ਅਗਰ 5 ਰੋਜ਼ ਦੇ ਲਾਵਾਂ ਅਤੇ 60 ਸਾਲਾਂ ਦੇ ਵਿੱਚ ਮੇਰੇ ਗੁਨਾਹ 1,09,500 ਬਣਦੇ ਨੇ। ਹੁਣ ਐਡਾ ਭਾਰਾ ਗੁਨਾਹਾਂ ਦਾ ਦਫ਼ਤਰ ਅਤੇ ਐਡੀ ਮੋਟੀ ਕਾਪੀ ਮੇਰੇ ਗੁਨਾਹਾਂ ਦੀ ਲਿਖੀ ਹੋਈ ਉਹ ਲੈ ਕੇ ਮੈਂ ਕਿਸ ਮੂੰਹ ਨਾਲ ਆਪਣੇ ਰਹੀਮ ਕਰੀਮ ਸਾਹਿਬ ਦੇ ਹਜ਼ੂਰ ਜਾਵਾਂਗਾ। ਪਿਆਰਿਓ ਤੁਸੀਂ ਦੇਖੋ ਕਿ ਸਾਡੇ ਕੋਲੋਂ ਹਜ਼ਾਰ ਅਜਿਹੇ ਗੁਨਾਹ ਹੋ ਜਾਂਦੇ ਨੇ ਆਪਣੀ ਜ਼ਿੰਦਗੀ ਦੇ ਵਿੱਚ, ਬਲਕਿ ਲੱਖੂਕ ਜਿਨ੍ਹਾਂ ਨੂੰ ਅਸੀਂ ਗੁਨਾਹ ਹੀ ਨਹੀਂ ਸਮਝਦੇ। ਗੱਲਬਾਤ ਦੇ ਦੌਰਾਨ ਅਸੀਂ ਐਵੇਂ ਕਿਸੇ ਦੀ ਗੀਬਤ ਕਰ ਛੱਡਦੇ ਹਾਂ, ਕਿਸੇ ਦੀ ਬਦਖੋਈ ਕਰ ਛੱਡਦੇ ਹਾਂ, ਕਿਸੇ ਨੂੰ ਮੰਦਾ ਆਖ ਛੱਡਦੇ ਹਾਂ, ਕਿਸੇ ਦੀ ਦਿਲ ਆਜ਼ਾਰੀ ਕਰ ਛੱਡਦੇ ਹਾਂ, ਨਿੱਕੇ ਨਿੱਕੇ ਗੁਨਾਹ। ਲੇਕਿਨ ਅੱਲਾਹ ਪਾਕ ਦੇ ਹਜ਼ੂਰ ਇਹ ਵੀ ਬੜੇ ਵੱਡੇ ਨੇ। ਕਿਸੇ ਦੀ ਦਿਲ ਆਜ਼ਾਰੀ ਕਰ ਦੇਣਾ ਛੋਟਾ ਗੁਨਾਹ ਹੈ। ਫਕੀਰਾਂ 'ਤੇ ਲਿਖਿਆ ਵੀ ਮਸਜਿਦ ਢਾਹ ਦੇ, ਮੰਦਰ ਢਾਹ ਦੇ ਜੋ ਕੁਝ ਢਹਿੰਦਾ, ਇੱਕ ਕਿਸੇ ਦਾ ਦਿਲ ਨਾ ਢਾਵੀਂ, ਰੱਬ ਦਿਲਾਂ ਵਿੱਚ ਰਹਿੰਦਾ। ਅਤੇ ਸੋਹਣੇ ਪਿਆਰੇ ਨਬੀ ਪਾਕ ਦੀ ਸੋਹਣੀ ਹਦੀਸ ਹੈ, ਲਾ ਤਹਤਕਿਰੰਨਾ ਮਿਨਲ ਮਾਰੂਫ ਸ਼ੈਅਨ ਵ ਇਨ ਤਲਕਾ ਅਖਾਕਾ ਬੇਵਜਹਿਨ ਤਲਕ। ਉਹ ਨੇਕੀਆਂ ਦੇ ਵਿੱਚੋਂ ਕਿਸੇ ਇੰਨੀ ਨੇਕੀ ਨੂੰ ਵੀ ਹਕੀਰ ਨਾ ਸਮਝੀ, ਘਟੀਆ ਨਾ ਸਮਝੀ ਅਤੇ ਮਾਮੂਲੀ ਨਾ ਜਾਣੀ ਕਿ ਤੂੰ ਕਿਸੇ ਆਪਣੇ ਭਰਾ ਦੇ ਨਾਲ ਹੱਸਦੇ ਮੱਥੇ ਮਿਲੇ, ਯਾਨੀ ਖੰਦਾ ਪੇਸ਼ਾਨੀ ਦੇ ਨਾਲ ਵਿਦ ਸਮਾਈਲਿੰਗ ਫੇਸ ਕਿਸੇ ਨੂੰ ਮਿਲ ਪੈਣਾ। ਇਹ ਵੀ ਕੋਈ ਛੋਟੀ ਨੇਕੀ ਨਹੀਂ ਜੇ ਮੇਰੇ ਭਰਾਓ, ਮੇਰੇ ਪਿਆਰਿਓ। ਪਿਆਰੇ ਨਬੀ ਪਾਕ ਫਰਮਾਉਂਦੇ ਨੇ ਹੋ ਸਕਦਾ ਇੰਨੀ ਗੱਲੋਂ ਹੀ ਤੂੰ ਬਖਸ਼ਿਆ ਜਾਵੇਂ। ਦੇਖੋ ਨਾ ਹੁਸਨੇ ਇਖਲਾਕ ਦੀ ਮਿਰਾਜ ਹੈ ਕਿ ਇੱਕ ਬੰਦਾ ਜਿਹਨੂੰ ਮਿਲਦਾ ਸਮਾਈਲਿੰਗ ਫੇਸ ਨਾਲ ਮਿਲਦਾ। ਪਿਆਰਿਓ ਤੁਸੀਂ ਯੂਰਪ ਅਮਰੀਕਾ ਇਹਨਾਂ ਮਮਾਲਕ ਦੇ ਸਫ਼ਰ ਕਰਕੇ ਦੇਖੋ, ਉੱਥੇ ਹਰ ਬੰਦਾ ਤੁਹਾਨੂੰ ਸਮਾਈਲਿੰਗ ਫੇਸ ਨਾਲ ਮਿਲੇਗਾ, ਜਿਹਦੇ ਨਾਲ ਗੱਲ ਕਰ ਲਵੋ, ਜਿਹਨੂੰ ਥੋੜ੍ਹਾ ਜਿਹਾ ਤੁਸੀਂ ਰਸਤਾ ਦੇ ਦਿਓ, ਜਿਹਨੂੰ ਥੋੜ੍ਹੀ ਜਿਹੀ ਇੱਜ਼ਤ ਦੇ ਦਿਓ, ਤੁਹਾਡੇ ਨਾਲ ਹੱਸ ਕੇ ਗੱਲ ਕਰੇਗਾ, ਸ਼ੁਕਰੀਆ ਅਦਾ ਕਰਦਾ ਜਾਏਗਾ। ਲੇਕਿਨ ਇਹ ਛੋਟੇ ਛੋਟੇ ਜਿਹੜੇ ਸਾਡੇ ਹੱਥੋਂ ਰੋਜ਼ ਗੁਨਾਹ ਹੁੰਦੇ ਨੇ, ਮਿਸਾਲ ਦੇ ਤੌਰ 'ਤੇ ਅਸੀਂ
ਕਿਸੇ ਨੂੰ ਰਾਹ ਹੀ ਨਹੀਂ ਦਿੰਦੇ। ਪਿਆਰਿਓ, ਅਸੀਂ ਗੱਲਾਂ ਬਾਤਾਂ ਦੇ ਵਿੱਚ ਸਾਡੇ ਬਹੁਤ ਸਾਰੇ ਅਜਿਹੇ ਮਿੱਤਰ ਭੈਣਾਂ ਭਰਾ ਨੇ ਜਿਹੜੇ ਗੱਲਬਾਤ ਦੇ ਵਿੱਚ ਕਿਸੇ ਨੂੰ ਘਟੀਆ ਕਹਿ ਦੇਣਗੇ, ਗਾਲ ਕੱਢ ਦੇਣਗੇ, ਬਦਤਮੀਜ਼ੀ ਕਰ ਦੇਣਗੇ। ਔਰ ਬਦਤਮੀਜ਼ੀ ਦਾ ਰਵੱਈਆ ਜਿਹੜਾ ਇਹ ਆਮ ਸਾਡੇ ਮੁਆਸ਼ਰੇ 'ਚ ਹੋ ਚੁੱਕਿਆ ਹੈ। ਦਰੁਸ਼ਤ ਗੋਈ, ਕੜਵੀ ਗੱਲ ਕਰਨੀ ਕਿਸੇ ਦੇ ਨਾਲ, ਆਕੜ ਕੇ ਬੋਲਣਾ, ਨਖਵਤ ਤੇ ਗਰੂਰ ਦੇ ਨਾਲ, ਇਹ ਸਾਡਾ ਆਮ ਵਰਤਾਰਾ ਹੈ। ਅਸੀਂ ਇਹਨਾਂ ਚੀਜ਼ਾਂ ਨੂੰ ਗੁਨਾਹ ਹੀ ਨਹੀਂ ਸਮਝਦੇ। ਗੱਲ ਹੋ ਰਹੀ ਸੀ ਹਜ਼ਰਤ ਅਹਿਮਦ ਬਿਨ ਅਬੁਲ ਹਸਨ ਰਿਫਾਈ ਦੀ ਕਿ ਆਪ ਸਰਕਾਰ ਨੇ ਜਦੋਂ ਫਿਰ ਆਪਣਾ ਉਹ ਸਾਰੀ ਗੱਲ ਉਸ ਇਰਾਦਤਮੰਦ ਨੂੰ, ਅਕੀਦਤਮੰਦ ਨੂੰ ਜਿਹੜਾ ਕੋਲ ਬੈਠਾ ਸੀ, ਸਵਾਲੀ ਜਿਹਨੇ ਸਵਾਲ ਕੀਤਾ ਸੀ ਕਿ ਬਾਬਾ ਜੀ ਭੋਏ ਤੇ ਕੀ ਪੈ ਕਰਦੇ ਹੋ, ਲੀਕਾਂ ਪੈ ਮਾਰਦੇ ਹੋ, ਉਹਨੂੰ ਜਦੋਂ ਗੱਲ ਸੁਣਾਈ ਕਿ ਯਾਰ ਮੇਰੀ 60 ਸਾਲ ਦੀ ਉਮਰ ਦੇ ਵਿੱਚ ਪੂਰੇ ਦਿਹਾੜੇ ਬਣਦੇ ਨੇ 21,900 ਤੇ ਸਿਰਫ 5 ਗੁਨਾਹ ਵੀ ਮੈਂ ਆਪਣੇ ਰੋਜ਼ ਦੇ ਲਾਵਾਂ ਤੇ ਮੇਰਾ ਦਫ਼ਤਰ ਜਿਹੜਾ ਉਹ 1,09,000 ਤੇ 500 ਗੁਨਾਹਾਂ ਦੇ ਉੱਤੇ ਮੁਸ਼ਤਮਿਲ ਹੋ ਚੁੱਕਿਆ ਹੁਣ ਤੱਕ। ਮੇਰਾ ਵਹੀ ਖਾਤਾ ਤਿਆਰ ਹੈ ਗੁਨਾਹਾਂ ਦਾ, ਤੇ ਮੈਂ ਕਿਸ ਮੂੰਹ ਦੇ ਨਾਲ ਆਪਣੇ ਪਰਵਰਦਿਗਾਰ ਦੇ ਹਜ਼ੂਰ ਪੇਸ਼ ਹੋਵਾਂਗਾ। ਪਿਆਰਿਓ, ਇਹ ਆਖ ਕੇ ਤੇ ਆਪ ਸਰਕਾਰ ਨੇ ਇੱਕ ਜ਼ੋਰਦਾਰ ਚੀਕ ਮਾਰੀ ਔਰ ਬੇਹੋਸ਼ ਹੋ ਕੇ ਉੱਥੇ ਹੀ ਡਿੱਗ ਪਏ। ਸਾਹਿਬੋ, ਸਾਨੂੰ ਫਿਕਰ ਹੀ ਕੋਈ ਨਹੀਂ, ਅਸੀਂ ਕਦੀ ਗਵੇੜ ਨਹੀਂ ਲਾਇਆ, ਅਸੀਂ ਕਦੀ ਹਿਸਾਬ ਨਹੀਂ ਕੀਤਾ। ਉਹਦੀਆਂ ਰਹਿਮਤਾਂ ਦਾ ਤੇ ਸ਼ੁਮਾਰ ਹੀ ਨਹੀਂ ਨਾ ਅਸੀਂ ਕਰ ਸਕਦੇ, ਲੇਕਿਨ ਆਪਣੀਆਂ ਕੀਤੀਆਂ ਦਾ ਵੀ ਅਸੀਂ ਕਦੀ ਸ਼ੁਮਾਰ ਨਹੀਂ ਕੀਤਾ। ਸਾਡੇ ਗੁਨਾਹ ਕਿੰਨੇ ਨੇ, ਅਸੀਂ ਕਦੀ ਆਪਣਾ ਮੁਹਾਸਬਾ ਨਹੀਂ ਕੀਤਾ। ਸਾਨੂੰ ਹਰ ਬੰਦੇ ਦੇ ਗੁਨਾਹ ਦਿਸਦੇ ਨੇ, ਹਰ ਬੰਦਾ ਬਦਕਾਰ ਜਾਪਦਾ ਹੈ, ਤੇ ਆਪਣੇ ਆਪ ਦਾ ਅਸੀਂ ਕਦੀ ਮੁਹਾਸਬਾ ਕੀਤਾ ਹੀ ਨਹੀਂ। ਆਪਣੇ ਆਪ ਨੂੰ ਅਸੀਂ ਹਮੇਸ਼ਾ ਮਾਫੌਕੁਲ ਇਨਸਾਨੀਅਤ ਦੇ ਰੁਤਬੇ 'ਤੇ ਕਾਇਮ ਰੱਖਦੇ ਹਾਂ ਕਿ ਸਾਡੇ ਵਰਗਾ ਕਿਹੜਾ। ਅੱਲਾਹ ਪਾਕ ਸੱਚਾ ਸਾਈਂ ਨਬੀ ਪਾਕ ਦੇ ਸਦਕੇ ਇਹਸਾਨ ਕਰੇ, ਅਤੀਉल्लाह व अतीउर रसूल ਦੇ ਰਸਤੇ 'ਤੇ ਸਿਰਾਤ ਮੁਸਤਕੀਮ 'ਤੇ ਸਾਨੂੰ ਟੁਰਨ ਦੀ ਤੌਫੀਕ ਅਤਾ ਫਰਮਾਏ। ਪਿਆਰਿਓ, ਤੁਹਾਡੇ ਸਵਾਲਾਤ, ਤੁਹਾਡੇ ਅਖਾਨ ਮੌਸੂਲ ਸਾਨੂੰ ਹੋ ਚੁੱਕੇ ਹੋਏ ਨੇ, ਪਰਾਗਾ ਤਿਆਰ ਹੈ। ਆਓ ਫਿਰ ਚਲੀਏ ਤੁਹਾਨੂੰ ਨਾਲ ਲੈ ਕੇ ਬਾਬਾ ਜੀ ਇਹਸਾਨ ਬਾਜਵਾ ਹੋਰਾਂ ਦੇ ਪਿੰਡ ਗਖੜਵਾਲੀ। ਬਾਕੀ ਗੱਲਾਂ ਬਾਤਾਂ ਫਿਰ ਉੱਥੇ ਹੀ ਚੱਲ ਕੇ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਆਓ ਸਾਡੇ ਨਾਲ। ਉਹ ਚੱਲ ਮੇਰੇ ਨੂੰ ਚਲੀ। अस्सलाम वालेकुम जनाब बाजवा साहब जी। वालेकुम सलाम जनाब डॉक्टर साहब, खैरिया जी, की हाल चाल है? अल्लाह पाक दा एहसान जनाब, तुहाडियां दुआवां जी वड्डियां दियां। अच्छा, मेरी सरकार अज जिहड़ा जनाब अखान सानू भिजवाए ने, जी जी जी, ਉਹਨਾਂ ਚੋਂ ਸਭ ਤੋਂ ਪਹਿਲਾ ਅਖਾਨ ਸਾਨੂੰ ਭੇਜਿਆ ਜੀ ਸਾਡੇ ਬੜੇ ਪਿਆਰੇ ਮਿੱਤਰ ਨੇ, ਜੀ ਜੀ, ਬੜੇ ਵੱਡੇ ਪੰਜਾਬੀ ਲਵਰ ਨੇ। ਜੀ ਜੀ ਜੀ, ਆਪੋਂ ਵੀ FM ਰੇਡੀਓ ਤੇ ਜਨਾਬ ਉੱਥੇ ਕੰਮ ਕਰਦੇ ਨੇ, ਅਨਾਉਂਸਰ ਨੇ। ਜੀ ਜੀ ਜੀ, ਖਾਲਦ ਗਾਦੜੀ ਹਾਂਜੀ, ਉਹਨਾਂ ਦਾ ਨਾਂ ਹੈ, ਤੇ ਪਿੰਡ ਸਰ ਉਹਨਾਂ ਦਾ ਵੱਡੀ ਦਬੁਰਜੀ। ਜੀ ਜੀ ਜੀ, ਸਿੰਧ ਮੀਰਪੁਰ ਖਾਸ। ਜੀ 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 ਜੀ, ਉਹਨਾਂ ਜਨਾਬ ਸਾਨੂੰ ਇੱਕ ਬੜਾ ਹੀ ਖੂਬਸੂਰਤ ਸ਼ੇਰ ਨੁਮਾ ਅਖਾਨ ਭਿਜਵਾਇਆ। ਜੀ 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 ਜੀ, ਉਹ ਫਰਮਾਉਂਦੇ ਨੇ ਕਿ ਇਹਦਾ ਤਰਜਮਾ ਕਰੋ ਜਨਾਬ ਬਾਜਵਾ ਸਾਹਿਬ, ਭਈ ਕੁੱਤਾ ਨਫਸ ਦਾ ਸਿੱਦਕ ਜ਼ੰਜੀਰੋਂ ਤੇ ਰਖੀਏ ਭਾਈਆ ਫੜ ਕੇ, ਤੇ ਲੁਕਦੀ ਬਦੀ ਨਹੀਂ ਕਰੀਏ ਭਾਵੇਂ ਸਤਵੇਂ ਅੰਦਰ ਵੜ ਕੇ। ਹਾਏ ਹਾਏ, ਵਾਹ ਵਾਹ ਵਾਹ, ਬੜੀ ਬਾਤ ਹੈ ਜੀ। ਜੀ ਖਾਲਿਦ ਗਾਦੜੀ ਸਾਹਿਬ ਦੀ ਕੋਟ ਗੁਲਾਮ ਤਹਿਸੀਲ ਇਹਨਾਂ ਦੀ, ਤੇ ਬੜੇ ਸੇਵਾਕਾਰ ਨੇ ਪੰਜਾਬੀ ਦੇ। ਪਿਛਲੇ ਦਿਨਾਂ 'ਚ ਇੱਥੇ ਆਏ ਵੀ ਸਨ ਮੈਨੂੰ ਮਿਲਣ ਵਾਸਤੇ ਸਪੈਸ਼ਲ, ਨਾਲ ਬੱਚਿਆਂ ਨੂੰ ਲੈ ਕੇ। ਫਿਰ ਅਸੀਂ ਉਹਨਾਂ ਨੂੰ ਕਰਤਾਰਪੁਰ ਲੈ ਕੇ ਗਏ, ਤੇ ਬੜੇ ਸੇਵਾਦਾਰ ਨੇ। ਯਾਨੀ ਉਹ ਜਦੋਂ ਵੀ ਟੈਲੀਫੋਨ ਕਰਨ ਉਦੋਂ ਹੀ ਆਂਦੇ ਨੇ ਬਈ ਪੰਜਾਬੀ ਬਾਰੇ ਕੋਈ ਗੱਲਬਾਤ, ਕੋਈ ਡਿਵੈਲਪਮੈਂਟ, ਕੋਈ ਵਾਧਾ ਘਾਟਾ ਦੱਸੋ ਜੀ। ਤੇ ਇਹ ਜਿਹੜਾ ਖਾਨ ਉਹਨਾਂ ਭੇਜਿਆ ਜੀ, ਇਹ ਬੜਾ ਖੂਬਸੂਰਤ ਹੈ ਕਿ ਜਿਹੜਾ ਇਨਸਾਨ ਹੈ ਨਾ ਜੀ, ਇਹਦੇ ਅੰਦਰ ਫਰਿਸ਼ਤਿਆਂ ਦੇ ਤੇ ਇਨਸਾਨ ਦੇ ਵਿੱਚ ਜਿਹੜਾ ਫਰਕ ਹੈ ਕਿ ਫਰਿਸ਼ਤਾ ਤੇ ਬਦੀ ਕਰ ਹੀ ਨਹੀਂ ਸਕਦਾ, ਨਹੀਂ ਕਰ ਸਕਦਾ। ਉਹਦੇ ਅੰਦਰ ਇਹ ਨਫਸ ਵਰਗੀ ਜਿਹੜੀ ਛੇੜਖਾਨੀ ਹੈ ਇਹ ਕੋਈ ਨਹੀਂ ਰੱਖੀ ਗਈ। ਜੀ ਜੀ, ਸਾਡੇ ਅੰਦਰ ਹੀ ਰੱਖੀ ਗਈ ਹੈ। ਇਹ ਅੱਲਾ ਦੀਆਂ, ਅੱਲਾ ਜਾਣਦਾ ਹੈ ਕਿ ਸਾਨੂੰ ਮਤਲਬ ਹੈ ਕਿ ਇਸ ਜ਼ਿਆਦਾ ਇਸ ਜਿਹੜਾ ਇਸ ਯੱਬ ਚੋਂ ਦੀ ਲੰਘਾਉਣ ਲਈ
ਹਾਂਜੀ ਹਾਂਜੀ, ਹਾਂਜੀ। ਇਹ ਬੜਾ ਔਖਾ ਕੰਮ ਹੈ ਨਾ ਅੱਲਾਹੁ ਜੀ ਅਕਬਰ। ਕਿ ਇਹ ਜਿਹੜਾ ਕਤੂਰਾ ਅੰਦਰ ਬੰਨਿਆ ਹੈ ਰੱਬ ਸੋਹਣੇ ਨੇ, ਬੰਨਿਆ ਤੇ ਉਹਨੇ ਹੀ ਹੈ ਨਾ। ਹਾਂਜੀ, ਹਾਂਜੀ, ਇਹ ਹਰ ਵੇਲੇ ਹੀ ਮਤਲਬ ਇਹ ਚੱਕ ਭਰਨ ਨੂੰ ਕੋਸ਼ਿਸ਼ ਕਰਦਾ ਹੈ। ਹਾਂਜੀ, ਹਾਂਜੀ। ਹਰ ਵੇਲੇ ਹੀ ਤੁਹਾਨੂੰ ਕੁਰਾਏ ਪਾਣ ਦਾ, ਦੂਜੇ ਪਾਸੇ ਨੂੰ ਖੜਨ ਦਾ, ਲਾਲਚ ਵਾਲੇ ਪਾਸੇ, ਲੋਭ ਵਾਲੇ ਪਾਸੇ, ਜੀ, ਜੀ। ਹੋਰ ਦੂਜਿਆਂ ਪਾਸਿਆਂ ਦੇ ਖੜਨ ਨੂੰ, ਯਾਨੀ ਤੁਹਾਨੂੰ ਹਰ ਵੇਲੇ ਹੁਥਲਾ ਦਿੰਦਾ ਰਹਿੰਦਾ ਹੈ। ਹਾਂਜੀ, ਹਾਂਜੀ। ਹਾਂਜੀ। ਤੇ ਇਹਨੂੰ ਜਿਹੜਾ ਮਤਲਬ ਇਹਦੀ ਜਿਹੜਾ ਵਾਗਡੋਰ ਜਾਂ ਇਹਨੂੰ ਜਿਹੜਾ ਨਕੇਲ ਲਗਾਮ ਪਾ ਕੇ ਜਿਹੜਾ ਰੱਖ ਸਕਦਾ, ਇਹਨੂੰ ਰੱਸਾ ਚੰਗਾ ਟੈਟ ਪਾ ਕੇ, ਹਾਂ। ਉਹ ਕੋ ਫਕੀਰ ਹੀ ਪਾ ਸਕਦਾ। ਵਾਹ। ਹਾਂਜੀ। ਕਿਉਂਕਿ ਤੁਸੀਂ ਆਮ ਬੰਦਾ ਜਿਹੜਾ ਨਾ ਦੁਨੀਆਦਾਰ, ਜੀ। ਅਸੀਂ ਭੁੱਲਣਹਾਰ ਲੋਕ ਆ। ਜੀ, ਹਾਂਜੀ। ਹਾਂਜੀ। ਔਰ ਇਹ ਜਿਹੜਾ ਇਹ ਏਡਾ ਕੁ ਮਤਾਣਾ ਘੋੜਾ ਹੈ ਨਫਸ ਜਿਹੜਾ ਹੈ, ਕਿ ਇਹ ਤੇ ਬੜਿਆਂ ਨੂੰ ਕੁਰਾਏ ਪਾ ਛੱਡਦਾ, ਬੜਿਆਂ ਦੀਆਂ ਬੰਦਗੀਆਂ ਡੋਬ ਦਿੱਤੀਆਂ ਇਹਨੇ। ਹਾਂਜੀ। ਤੋ ਇਹ ਨਫਸ ਜਿਹੜਾ ਇਹ ਕੁਰਾਏ ਪਾਉਂਦਾ ਹੈ ਪਰਤ ਕੇ। ਔਰ ਇਹਨੂੰ ਜਿਹੜਾ ਕਾਮਲ ਫਕੀਰ ਜਿਹੜਾ ਜਿਹਦੇ ਕੰਧ ਦੇ ਉੱਤੇ ਕਾਮਲ ਮੁਰਸ਼ਿਦ ਖਲੋਤਾ ਹੋਏ, ਉਹੀ ਨੱਥ ਕੇ ਰੱਖ ਸਕਦਾ ਹੈ। ਔਰ ਜਿੰਨੇ ਇਹਨੂੰ ਨੱਥ ਲਿਆ, ਉਹ ਜ਼ਿੰਦਗੀ ਦਾ ਉਹ ਮਰਦੇ ਮੋਮਨ ਨੇ, ਉਹੀ ਕਾਮਯਾਬ ਇਨਸਾਨ, ਉਹੀ ਕਾਮਯਾਬ। ਵਾਹ ਸਾਹਿਬ, ਸੁਭਾਨ ਅੱਲਾ। ਅੱਛਾ ਜੀ, ਇਹਦਾ ਅਗਲਾ ਜਿਹੜਾ ਹਿੱਸਾ ਹੈ ਜੀ, ਇਸ ਅਗਲਾ ਮਿਸਰਾ, ਉਹ ਹੈ ਵੇ ਮੇਰੀ ਸਰਕਾਰ ਵੀ ਲੁੱਕ ਦੀ ਬਦੀ ਨਾ ਕਰੀਏ ਭਾਵੇਂ 7ਵੇਂ ਅੰਦਰ। ਹਾਂਜੀ। ਤੇ ਬਦੀ ਜਿਹੜੀ ਹੈ, ਬਦੀ ਜਾਂ ਚੋਰੀ ਆਪਣੇ ਪਿੱਛੇ ਨਿਸ਼ਾਨ ਛੱਡ ਜਾਂਦੀ ਹੈ। ਚੋਰ ਨੂੰ ਵੀ ਇਹ ਭੁਲੇਖਾ ਹੁੰਦਾ ਵੀ ਮੈਨੂੰ ਵਹਿੰਦਾ ਕੋਈ ਨਹੀਂ ਪਿਆ। ਹਾਂਜੀ। ਉਹਦੇ ਹਾਲ ਨਹੀਂ ਵਹਿੰਦਾ ਜਿਹੜਾ ਹਰ ਵੇਲੇ ਸਾਰਿਆਂ ਨੂੰ ਵਹਿੰਦਾ, ਜਿਹਨੂੰ ਨੀਂਦਰ ਹੀ ਨਹੀਂ ਆਉਂਦੀ। ਵਾਹ ਜੀ ਵਾਹ। ਜਿਹਨੂੰ ਨੀਂਦਰ ਹੀ ਨਹੀਂ ਆਉਂਦੀ, ਤੇ ਉਹ ਜਿਹੜਾ ਉਹ ਜਦੋਂ ਕਿਸੇ ਨੂੰ ਸੁਭਾਨਕ ਦੇ ਦਿੰਦਾ ਤੇ ਆਪੇ ਹੀ ਹੋਰ ਵੀ ਚੋਰ ਉਸ ਨੂੰ ਵੇਖਣ ਵਾਲੇ ਹੋ ਜਾਂਦੇ ਨੇ। ਤੇ ਬਦੀ ਜਿਹੜੀ ਹੈ ਉਹ 7ਵੇਂ ਅੰਦਰ ਕਰਕੇ ਵੀ ਵੜ ਕੇ ਵੀ ਤੁਸੀਂ ਕਰੋ ਨਾ ਜੀ, 7ਵੇਂ ਅੰਦਰ ਵੀ ਵੜ ਕੇ ਬਦੀ ਕੀਤੀ ਜਾਏ ਤੇ ਉਹ ਨਾ ਜਿਸ ਤਰ੍ਹਾਂ ਦੇ ਨੇ ਜੀ, ਕਤਲ ਲੁਕਿਆ ਨਹੀਂ ਰਹਿੰਦਾ, ਚੋਰੀ ਲੁਕੀ ਨਹੀਂ ਰਹਿੰਦੀ, ਉਹ ਅਖੀਰ ਕਿਸੇ ਨਾ ਕਿਸੇ ਗੱਲੋਂ ਕਿਤੋਂ ਨਾ ਕਿਤੋਂ ਉਹ ਜ਼ਾਹਰ ਥੀ ਜਾਂਦੀ ਹੈ। ਹਾਂਜੀ। ਇਸ ਵਾਸਤੇ ਇਸ ਅਖਾਨ ਵਿੱਚ ਜਾਂ ਇਹ ਜਿਹੜਾ ਸ਼ੇਰ ਹੈ, ਇਹਦੇ 'ਚ ਮੱਤ ਦਿੱਤੀ ਗਈ ਹੈ ਵੀ ਬੰਦਿਆ ਤੂੰ ਬੰਦਾ ਬਣ ਕੇ ਰਹੋ। ਵਾਹ। ਜੋ ਅੱਲਾ ਸੋਹਣੇ ਦਾ ਹੁਕਮ ਅਮਰੇ ਉਹਦੇ ਵਿੱਚ ਰਹੋ। ਵਾਹ। ਹਾਂਜੀ। ਔਰ ਉਹ ਜੋ ਤੈਨੂੰ ਆਂਦਾ, ਜੋ ਉਹਨੇ ਕੁਰਾਨ ਪਾਕ 'ਚ ਲਿਖਿਆ ਹੈ, ਜਾਂ ਹੋਰ ਵੀ ਜਿਹੜੀਆਂ ਦੁਨੀਆ ਦੇ ਮਜ਼ਹਬਾਂ 'ਚ ਕਿਤਾਬਾਂ ਨੇ ਉਹਨਾਂ ਦੀਆਂ ਧਰਮ ਦੀਆਂ, ਧਰਮ ਦੇ ਸ਼ਾਸਤਰ, ਕਿਸੇ 'ਚ ਵੀ ਬਦੀ ਕਰਨ ਦੀ ਹੁਕਮ ਨਹੀਂ ਮਿਲਿਆ, ਬਦੀ ਤੋਂ ਮੁੜਨ ਦਾ ਤੇ ਬਦੀ ਤੋਂ ਬਾਜ਼ ਰਹਿਣ ਦਾ ਹੀ ਹੁਕਮ। ਵਾਹ ਜੀ। ਇਸ ਵਾਸਤੇ ਤੂੰ ਅੱਲਾ ਦੇ ਦੱਸੇ ਹੋਏ ਰਾਹ ਦੇ ਉੱਤੇ ਚੱਲ, ਬਦੀਆਂ ਨੂੰ ਛੱਡ ਦੇ, ਬੰਦੇ ਦਾ ਪੁੱਤਰ ਬਣ, ਤੇ ਇਹ ਨਫਸ ਜਿਹੜਾ ਇਹਦਾ ਜਿਹੜਾ ਅਥਰਾ ਘੋੜਾ ਹੈ, ਇਹਨੂੰ ਕੰਡਿਆਲਾ ਝਾੜ ਕੇ ਰੱਖ। ਵਾਹ ਜੀ ਵਾਹ। ਤੋ ਇਹ ਹੈ ਇਹਦੇ ਚ ਮਤ। ਲੋ ਜੀ ਸਾਹਿਬੋ, ਸਾਡੇ ਬੜੇ ਹੀ ਪਿਆਰੇ ਮਿੱਤਰ ਖਾਲਦ ਗਾਦੜੀ ਸਾਹਿਬ ਨੇ ਵੇਖੋ ਕਿੰਨਾ ਮਤ ਭਰਿਆ ਸਾਨੂੰ ਅਖਾਨ ਭੇਜਿਆ। ਇਹ ਸ਼ੇਰ ਵੇ ਤੇ ਲੇਕਿਨ ਸ਼ੇਰ ਨੁਮਾ ਅਖਾਨ ਹੈ, ਤੇ ਸੂਝਵਾਨ ਜਿਹਨੇ ਇਹ ਅਖਾਨ ਘੜਿਆ ਉਹਨਾਂ ਇਹ ਲਿਖਿਆ ਭਈ ਕੁੱਤਾ ਨਫਸ ਦਾ ਤੇ ਸਿੱਦਕ ਜ਼ੰਜੀਰੋਂ ਤੇ ਰੱਖੀਏ ਭਾਈਆ ਫੜ ਕੇ। ਹੁਣ ਵੇਖੋ, ਕੁੱਤਾ ਪਿਆਰਿਓ ਲਾਲਚ ਦੀ ਅਲਾਮਤ ਹੈ, ਤੇ ਲਾਲਚ ਵੀ ਦੁਨੀਆ ਦਾ। ਜਿਵੇਂ ਹਜ਼ਰਤ ਅਲੀ ਪਾਕ ਇਮਾਮ ਦਾ ਇੱਕ ਬਹੁਤ ਵੱਡਾ ਕੌਲ ਹੈ, ਜਿਹਨੂੰ ਬਾਬਾ ਪੰਜਾਬੀ ਡਾਕਟਰ ਫਕੀਰ ਮੁਹੰਮਦ ਫਕੀਰ ਹੋਰਾਂ ਬੜਾ ਸੋਹਣਾ ਨਜ਼ਮਾਇਆ, ਆਪਣਾ ਇੱਕ ਸ਼ੇਰ ਉਹਨਾਂ ਨੇ ਘੜਿਆ। ਉਹ ਇਸ ਤਰ੍ਹਾਂ ਸੀ ਭਈ, ਆਖਣ ਦਾਨੇ ਮਰਦ ਹਮੇਸ਼ਾ ਦੁਨੀਆ ਦੇ ਤੱਕ ਬੁੱਤੇ, ਇਹ ਦੁਨੀਆ ਮੁਰਦਾਰ ਤੇ ਇਹਦੇ ਚਾਵਣ ਵਾਲੇ ਕੁੱਤੇ। ਯਾਨੀ ਖਵਾਹਿਸ਼ਾਤ ਜਿਹੜੀਆਂ ਨੇ ਨਾ ਜੀ ਨਫਸ ਦੇ ਵਿੱਚ, ਜਿਵੇਂ ਬਾਜਵਾ ਸਾਹਿਬ ਫਰਮਾਇਆ ਕਿ ਨਿਤ ਨਵੀਆਂ ਸਦਰਾਂ ਪੈਦਾ ਹੁੰਦੀਆਂ ਨੇ। ਨਫਸੇ ਅਮਾਰਾ ਦਾ ਮਤਲਬ ਇਹ ਹੁੰਦਾ ਹੁਕਮ ਦੇਣ ਵਾਲਾ, ਤੇ ਨਫਸੇ ਅਮਾਰਾ ਉਹ ਨਫਸ ਜਿਹੜਾ ਸਾਨੂੰ ਦੁਨੀਆ ਇਕੱਠੀ ਕਰਨ ਦਾ ਹੁਕਮ ਦਿੰਦਾ ਹੈ। ਨਫਸੇ ਮੁਤਮਇਨਾ ਉਹ ਨਫਸ ਜਿਹੜਾ ਸਾਨੂੰ ਅੱਲਾਹ ਪਾਕ ਸੱਚੇ ਸਾਹਿਬ ਵੱਲ ਲੈ ਕੇ ਜਾਂਦਾ ਹੈ, ਔਰ ਫਿਰ ਸਾਡੇ ਨਫਸ ਨੂੰ, ਸਾਡੀ ਰੂਹ ਨੂੰ ਮੁਤਮਇਨ ਕਰ ਦਿੰਦਾ ਹੈ। ਤੇ ਫਿਰ ਉਸ ਨਫਸ ਬਾਰੇ ਅੱਲਾਹ ਪਾਕ ਵੀ ਕਿਆਮਤ ਨੂੰ ਫਰਮਾਨਗੇ ਨਾ ਕਿ ਯਾ ਅਯੁਹਨ ਨਫਸੁਲ ਮੁਤਮਇਨਾ ਇਰਜਈ ਇਲਾ ਰੱਬਿਕਾ ਰਾਜ਼ੀਅਤਮ ਮਰਜ਼ੀਆ। ਐ ਨਫਸੇ ਮੁਤਮਇਨਾ, ਆ ਜਾ ਆਪਣੇ ਰੱਬ ਦੇ ਵੱਲ, ਰੱਬ ਤੇਰੇ ਤੋਂ ਰਾਜ਼ੀ ਹੋ ਗਿਆ, ਤੂੰ ਰੱਬ ਤੋਂ ਰਾਜ਼ੀ ਹੋ ਗਿਆ। ਸੋ ਪਿਆਰਿਓ, ਮੁੱਕਦੀ ਗੱਲ ਏ ਭਈ ਇਸ ਸ਼ੇਰ ਦੇ ਵਿੱਚ
ਇਸ ਅਖਾਨ ਦੇ ਵਿੱਚ ਮੱਤ ਇਹ ਦਿੱਤੀ ਗਈ ਹੈ ਕਿ ਆਪਣੇ ਨਫਸ ਅਮਾਰਾ ਨੂੰ ਜਿਹੜਾ ਦੁਨੀਆ ਇਕੱਠੀ ਕਰਨ ਦੇ ਤੇ ਪੁੱਠੇ ਸਿੱਧੇ ਕੁਰਾਏ ਪੈਣ ਦੇ ਅਹਕਾਮਾਤ ਹਰ ਵੇਲੇ ਸਾਦਰ ਕਰਦਾ ਰਹਿੰਦਾ ਹੈ, ਇਸ ਨਫਸ ਦੇ ਕੁੱਤੇ ਨੂੰ ਸਿੱਦਕ ਦਾ ਰਸਾ ਪਾ ਲਓ, ਜ਼ੰਜੀਰ ਸਿੱਦਕ ਜ਼ੰਜੀਰੋਂ ਰੱਖੀਏ ਭਾਈਆ ਫੜ ਕੇ। ਅੱਲਾਹ ਪਾਕ ਦੇ ਉੱਤੇ ਸਿੱਦਕ ਈਮਾਨ ਯਕੀਨ ਵਾਲਾ ਜਿਹੜਾ ਸੰਗਲ ਹੈ ਉਹ ਇਹਨੂੰ ਪਾ ਕੇ ਰੱਖੋ। ਉਹਦਾ ਫਾਇਦਾ ਇਹ ਹੋਏਗਾ ਕਿ ਬੁਰਾਈ ਤੋਂ ਬਚ ਜਾਓਗੇ। ਤੇ ਬੁਰਾਈ ਬਾਰੇ ਅਗਲੇ ਮਿਸਰੇ 'ਚ ਮੈਂ ਦੱਸਦੇ ਨੇ ਕਿ ਲੁਕ ਦੀ ਬਦੀ ਨਾ ਕਰੀਏ ਭਾਵੇਂ ਸਤਵੇਂ ਅੰਦਰ ਵੜ ਕੇ। ਜਿਕੂ ਬਾਜਵਾ ਸਾਹਿਬ ਦੱਸਿਆ ਵੀ ਜੁਰਮ ਨਿਸ਼ਾਨ ਛੱਡਦਾ ਹੈ, ਚੋਰੀ ਕਰ ਲਵੋ। ਬਾਜਵਾ ਸਾਹਿਬ ਨੇ ਕੈਸੀ ਸੋਹਣੀ ਗੱਲ ਕੀਤੀ ਵੀ ਚੋਰ ਨੂੰ ਇਹੀ ਭੁਲੇਖਾ ਹੁੰਦਾ ਵੀ ਮੈਨੂੰ ਕੋਈ ਨਹੀਂ ਵਹਿੰਦਾ ਪਿਆ, ਲੇਕਿਨ ਉਹਦੀ ਵੀ ਲਾਦ ਹੋ ਜਾਂਦੀ ਹੈ, ਖੋਜੀਆਂ ਖੁਰਾ ਨੱਪ ਲੈਣਾ ਹੁੰਦਾ ਉਹਦਾ ਵੀ। ਇਸੇ ਤਰ੍ਹਾਂ ਜਿੱਥੇ ਕਤਲ ਹੋਵੇ ਉੱਥੇ ਮੇਰੇ ਵਾਲਦੇ ਗਿਰਾਮੀ ਅੱਲਾ ਗਰੀਕੇ ਰਹਿਮਤ ਕਰੇ ਪੁਲਿਸ ਆਫੀਸਰ ਸਨ, ਉਹ ਫਰਮਾਉਂਦੇ ਹੁੰਦੇ ਸਨ ਕਿ ਜੁਰਮ ਜਿਸ ਜਗ੍ਹਾ ਤੇ ਵਾਕਿਆ ਵਕੂ ਪਜ਼ੀਰ ਹੁੰਦਾ ਹੈ ਉਹ ਜਗ੍ਹਾ ਬੋਲਦੀ ਹੈ, ਉੱਥੇ ਨਿਸ਼ਾਨ ਛੱਡ ਜਾਂਦਾ ਤੇ ਲਾਦ ਵੀ ਹੋ ਜਾਂਦੀ ਹੈ। ਤੇ ਸਾਈਂ ਦਾ ਵੀ ਇਹੀ ਹੁਕਮ ਹੁੰਦਾ ਨਾ ਕਿ ਬਾਤਲ ਨੂੰ ਰੱਬ ਨੇ ਮਿਟਾਣਾ ਹੁੰਦਾ ਹੈ, ਹੱਕ ਨਹੀਂ ਪਿਆਰਿਓ ਜ਼ਿੰਦਾ ਹੋ ਜਾਵੇਦ ਰਹਿਣਾ ਨਾ ਤੇ ਬਾਤਲ ਨੇ ਖਤਮ ਹੋਣਾ ਹੈ। ਇਸ ਵਾਸਤੇ ਬੁਰਾਈ ਉਹ ਮੁਨਕਸ਼ਿਫ ਹੋ ਜਾਂਦੀ ਹੈ, ਖੁੱਲ ਜਾਂਦੀ ਹੈ, ਪਰਦੇ ਲੱਥ ਜਾਂਦੇ ਨੇ ਔਰ ਬੁਰਾ ਬੰਦਾ ਜ਼ਲੀਲ ਹੋ ਜਾਂਦਾ ਹੈ। ਇਸ ਲਈ ਇਸ ਅਖਾਨ 'ਚ ਮੱਤ ਦਿੱਤੀ ਗਈ ਹੈ ਕਿ ਬੁਰਾਈ ਤੋਂ ਬਚੋ ਤੇ ਆਪਣੇ ਨਫਸ ਦੇ ਕੁੱਤੇ ਨੂੰ ਉਸ ਸਾਹਿਬ ਦੇ ਉੱਤੇ ਯਕੀਨ ਤੇ ਸਿਦਕ ਦਾ ਸੰਗਲ ਪਾ ਕੇ ਰੱਖੋ। ਬਾਜਵਾ ਸਾਹਿਬ ਲਾਹੌਰ ਤੋਂ ਜਨਾਬ ਸਾਡੇ ਬੜੇ ਪਿਆਰੇ ਦਰਸ਼ਕ ਨੇ ਇਮਤਿਆਜ਼ ਮਹਿਮੂਦ ਸਾਹਿਬ ਜੀ ਜੀ ਜੀ, ਉਹਨਾਂ ਸਰ ਅਖਾਨ ਭਜਵਾਇਆ ਵੀ ਕੀੜੀ ਨੂੰ ਠੂਠਾ ਹੀ ਦਰਿਆ ਹੁੰਦਾ ਹੈ। ਵੇਖੋ ਜੀ ਇਸ ਅਖਾਨ ਵਿੱਚ ਦੱਸਿਆ ਗਿਆ ਹੈ ਵੀ ਜਿਹੜਾ ਬੰਦਾ ਜਿੰਨੇ ਕੁ ਜੋਗਾ ਹੁੰਦਾ ਨਾ ਜੀ ਜੀ ਹਾਂਜੀ, ਵੇਖੋ ਨਾ ਕੀੜੀ ਬਹੁਤ ਛੋਟਾ ਜਿਹਾ ਜਾਨਵਰ, ਇੱਕ ਮਤਲਬ ਇੱਕ ਕੀੜਾ ਹੈ ਔਰ ਉਹਦੇ ਵਾਸਤੇ ਉਹਨੂੰ ਡੋਬਣ ਵਾਸਤੇ ਹਾਂਜੀ ਜੀ ਤੇ ਉਹਦੇ ਪਿਆਲੇ 'ਚ ਵੀ ਅਗਰ ਡਿੱਗ ਪੈਗੀ ਤਾਂ ਉਹਦੇ ਵਾਸਤੇ ਉਹ ਹੀ ਦਰਿਆ ਹੈ, ਉਹਦੇ 'ਚ ਡੁੱਬ ਕੇ ਮਰ ਜਾਏਗੀ ਹਾਂਜੀ। ਤੇ ਦੱਸਿਆ ਗਿਆ ਵੀ ਜਿੰਨੀ ਕੋਈ ਕਪੈਸਿਟੀ ਦਾ ਮਾਲਕ ਹੁੰਦਾ ਨਾ ਹਾਂਜੀ, ਜਾਂ ਜਿੰਨੀ ਕੋਈ ਉਹਦੀ ਹਸੀਅਤ ਹੁੰਦੀ ਹੈ ਉਹ ਉਹਦੇ ਵਿੱਚ ਹੀ ਮਤਲਬ ਤੁਸੀਂ ਸਮਝ ਲਓ ਉਹਦੇ ਨਾਲ ਮੰਦ ਚੰਗ ਉਹਦਾ ਜੁੜਿਆ ਹੁੰਦਾ ਹੈ। ਦੇਖੋ ਨਾ ਕੀੜਾ ਛੋਟਾ ਜਿਹਾ ਉਹਨੂੰ ਥੋੜੇ ਜਿਹੇ ਪਾਣੀ ਦੇ ਵਿੱਚ ਕਿਤੇ ਡਿੱਗ ਪਵੇ ਹਾਂਜੀ, ਉਹਦੇ ਵਾਸਤੇ ਤੇ ਉਹ ਦਰਿਆ ਹੀ ਹੈ, ਉਹਨੂੰ ਉਹ ਡੋਬ ਕੇ ਮਾਰ ਦੇਗਾ ਹਾਂਜੀ। ਤੇ ਇਹਦੇ 'ਚ ਇਹ ਦੱਸਿਆ ਵੀ ਕੋਈ ਜਿਹੜਾ ਬੰਦਾ ਵੇਖੋ ਨਾ ਛੋਟੀ ਸੀ ਏਦਾਂ ਨਾ ਉਹਨੂੰ ਮਤਲਬ ਇਹ ਵੇ ਕਿ ਆਪਣੇ ਨਾਲ ਹੋਣ ਵਾਲੀਆਂ ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਨਾ ਜੀ ਉਹਦੇ ਤੋਂ ਬਚ ਕੇ ਰਹਿਣਾ ਚਾਹੀਦਾ ਹੈ। ਮਤਲਬ ਉਹਨੂੰ ਵੱਡੇ ਪਾਸੇ ਸੋਚਣਾ ਵੀ ਯਾਰ ਮੇਰਾ ਕੋਈ ਨਹੀਂ ਵਿਗਾੜ ਸਕਦਾ ਮੇਰਾ, ਮਤਲਬ ਉਹਦੇ ਦੱਸਿਆ ਗਿਆ ਵੀ ਜਿਹੜੀ ਕੋ ਨਸਲ ਦੀ ਕੀੜੀ ਹੈ, ਕੀੜਾ ਛੋਟਾ ਜਿਹਾ ਉਹਨੂੰ ਤੇ ਡੋਬਣ ਵਾਸਤੇ ਠੂਠਾ ਵੀ ਬੜਾ ਹੈ, ਬਵਾਲਾ ਵੀ ਬੜਾ ਹੈ। ਇਸ ਵਾਸਤੇ ਉਹਨੂੰ ਚਾਹੀਦਾ ਕਿ ਤਕੱਬਰ ਨਾ ਕਰੇ, ਗਰੂਰ ਨਾ ਕਰੇ ਹਾਂਜੀ, ਔਰ ਆਪਣੀ ਔਕਾਤ ਦੇ ਵਿੱਚ ਰਵੇ ਹਾਂਜੀ। ਤੇ ਜਿਹੜਾ ਬੰਦਾ ਵੇਖੋ ਨਾ ਜਿੰਨੀ ਵੀ ਵੱਡੀ ਹਸੀਅਤ ਹੈ ਉਹਦੇ ਮੁਤਾਬਕ ਇੱਕ ਮਾਣ ਤਰਾਨ ਕਰ ਸਕਦਾ ਤੇ ਕੀੜੀ ਵਿਚਾਰੀ ਨੇ ਕੀ ਮਾਣ ਕਰਨਾ ਹਾਂਜੀ, ਜਿਹਦੀ ਕੋਈ ਹਸੀਅਤ ਹੀ ਨਹੀਂ, ਉਹਦੇ ਵਾਸਤੇ ਮਤਲਬ ਉਹ ਠੂਠਾ ਹੀ ਦਰਿਆ ਹੈ, ਉਹਦੇ 'ਚ ਵੀ ਉਹ ਡੁੱਬ ਕੇ ਮਰ ਸਕਦੀ ਹੈ ਹਾਂਜੀ। ਵਾਹ, ਲੋ ਜੀ ਸਾਹਿਬੋ, ਸਾਡੇ ਭਾਈ ਇਮਤਿਆਜ਼ ਮਹਿਮੂਦ ਹੋਰਾਂ ਨੇ ਇਹ ਅਖਾਨ ਭਜਵਾਇਆ ਸੀ ਭਈ ਕੀੜੀ ਨੂੰ ਠੂਠਾ ਹੀ ਦਰਿਆ ਹੁੰਦਾ। ਬੜੀ ਪਿਆਰੀ ਗੱਲ ਬਾਜਵਾ ਸਾਹਿਬ ਸਮਝਾਈ ਸਾਨੂੰ। ਗੁਜ਼ਾਰਿਸ਼ ਇਹ ਵੇ ਕਿ ਇਹ ਦਵੱਲੀ ਅਸੀਂ ਅਖਾਨ ਵਰਤ ਸਕਨੇ ਆ ਕਿ ਵੇਖੋ ਨਾ ਕਿਸੇ ਅਜੇ ਨਾ ਅਹਿਲ ਬੰਦੇ ਨੂੰ ਕੋਈ ਐਸਾ ਕੰਮ ਕਹਿ ਦਿੱਤਾ ਜਾਏ ਜਿਹੜਾ ਉਹ ਤਸੱਵਰ ਵੀ ਨਹੀਂ ਕਰ ਸਕਦਾ ਕਿ ਉਹਦੇ ਹੱਥੋਂ ਮੁਕੰਮਲ ਹੋ ਜਾਏਗਾ ਜਾਂ ਉਹ ਉਸ ਕੰਮ ਦੀ ਤਕਮੀਲ ਕਰ ਸਕਦਾ ਏ। ਤੁਸੀਂ ਦੇਖੋ ਨਾ ਕਿ ਠੂਠਾ ਪੰਜਾਬੀ ਸਾਡੀ ਮਾਂ ਬੋਲੀ ਦੇ ਵਿੱਚ ਮਿੱਟੀ ਦੀ ਛੋਟੀ ਜੀ ਪਿਆਲੀ ਜੀ ਬਣੀ ਹੁੰਦੀ ਹੈ, ਉਹਨੂੰ ਠੂਠੀਆਂ ਅਸੀਂ ਆਖਦੇ ਹਾਂ। ਠੂਠੀਆਂ ਵਾਲਾ ਖਤਮ ਵੀ ਅਸੀਂ ਦਵਾਨੇ ਆ, ਮਿੱਟੀ ਦੀਆਂ ਛੋਟੀਆਂ ਛੋਟੀਆਂ ਕੌਲੀਆਂ ਜਿਹੀਆਂ ਉਹ ਪਲੇਟਾਂ ਟਾਈਪ ਬਣੀਆਂ ਹੁੰਦੀਆਂ ਨੇ, ਉਹਨਾਂ ਦੇ ਵਿੱਚ ਖੀਰ ਪਾ ਕੇ ਤੇ ਫਿਰ ਅਸੀਂ ਵੰਡਨੇ ਆ, ਘਰਾਂ 'ਚ ਵੀ ਪਕਾ ਕੇ ਖਾਣੇ ਆ। ਉਹ ਠੂਠੀ ਜਿਹੜੀ ਹੈ ਉਹਨੂੰ ਜ਼ਰਾ ਕੋ ਵੱਡਾ ਕਰ ਲਵੋ, ਮੁਕੱਬਰ ਕਰ ਲਵੋ ਤੇ ਉਹ ਠੂਠਾ ਬਣ ਗਿਆ। ਹੁਣ ਉਹਨੂੰ ਪਾਰ ਕਰਨਾ ਇੱਕ ਕੀੜੀ ਵਾਸਤੇ ਤੇ ਇਸ ਤਰ੍ਹਾਂ ਹੀ ਹੈ ਨਾ ਜਿਵੇਂ ਇੱਕ ਚੰਗੇ ਭਲੇ ਤਾਰੂ ਬੰਦੇ ਦੇ ਵਾਸਤੇ ਦਰਿਆ ਪਾਰ ਕਰਨਾ ਤੇ ਫਿਰ ਉਹ ਦਰਿਆ ਤਾਰੂ ਲਈ ਵੀ ਬੜਾ ਵੱਡਾ ਹੁੰਦਾ ਤੇ ਕੀੜੀ ਵਿਚਾਰੀ ਨੂੰ ਉਹਨੂੰ ਠੂਠੇ 'ਚ ਸੱਟ ਦਈਏ ਤੇ ਸਹੀ ਬਾਜਵਾ ਸਾਹਿਬ ਫਰਮਾਇਆ ਕਿ
ਉਹ ਤਾਂ ਐਨਜੀਓ ਨੂੰ ਦਰਿਆ ਛੱਡ ਕੇ ਉਹਨੂੰ ਤਾਂ ਸਮੁੰਦਰ ਜਾਪਣ ਲੱਗ ਪੈਗਾ। ਸੋ ਗੁਜ਼ਾਰਿਸ਼ ਇਹ ਵੇ ਕਿ ਕਿਸੇ ਅਜਿਹੇ ਬੰਦੇ ਨੂੰ ਕਿਸੇ ਅਜਿਹੇ ਕੰਮ ਤੇ ਲਾ ਦੇਣਾ, ਜਿਵੇਂ ਫਰਹਾਦ ਨੂੰ ਪਹਾੜ ਪੁੱਟ ਕੇ ਤੇ ਨਹਿਰ ਖੋਦ ਕੇ ਤੇ ਬਾਦਸ਼ਾਹ ਦੇ ਮਹਿਲ ਤੱਕ ਲਿਆਉਣ ਵਾਲੇ ਕੰਮ ਤੇ ਲਾ ਦਿੱਤਾ ਗਿਆ ਸੀ। ਤੇ ਸਾਹਿਬ ਉਹ ਤੇ ਫਿਰ ਸਾਰੀ ਜ਼ਿੰਦਗੀ ਲਾ ਕੇ ਤੇ ਉਹਨੇ ਨਹਿਰ ਪੁੱਟੀ ਸੀ ਨਾ। ਤੇ ਗੁਜ਼ਾਰਿਸ਼ ਇਹ ਵੇ ਕਿ ਕੋਈ ਏਡਾ ਵੱਡਾ ਕੰਮ ਕਿਸੇ ਛੋਟੇ ਜਿਹੇ ਬੰਦੇ ਨੂੰ, ਨਾ ਤਜਰਬਾਕਾਰ ਨਾ ਅਹਿਲ ਨੂੰ ਕਹਿ ਦੇਣਾ, ਜਿਹੜਾ ਉਹਦੀ ਬਸਾਤ ਤੋਂ ਹੀ ਬਾਹਰ ਹੋਵੇ। ਤੇ ਫਿਰ ਉੱਥੇ ਆਖਿਆ ਜਾਂਦਾ ਕਿ ਭਾਜੀ ਮੈਂ ਤੇ ਕੀੜੀ ਆ, ਇਹ ਦਰਿਆ ਵਰਗਾ ਤੁਸੀਂ ਮੈਨੂੰ ਕੰਮ ਦੱਸਣ ਦੇ ਹੋ, ਮੇਰੇ ਕੋਲ ਇਹ ਨਹੀਂ ਹੋਣਾ। ਤੇ ਦੂਜੀ ਬਾਜਵਾ ਸਾਹਿਬ ਗੱਲ ਇਹ ਬੜੀ ਸੋਹਣੀ ਕੀਤੀ ਕਿ ਉਸ ਬੰਦੇ ਨੂੰ ਵੀ ਜਿਹੜਾ ਆਪੂ ਨਾ ਅਹਿਲ ਹੈ, ਨਾ ਤਜਰਬਾਕਾਰ ਹੈ, ਉਹਨੂੰ ਵੀ ਕਿਸੇ ਅਜਿਹੇ ਕੰਮ ਨੂੰ ਹੱਥ ਨਹੀਂ ਪਾ ਲੈਣਾ ਚਾਹੀਦਾ ਜਿਹੜਾ ਉਹ ਕਰ ਹੀ ਨਹੀਂ ਸਕਦਾ, ਕਿਉਂਕਿ ਉਹ ਉਸ ਕੰਮ ਦੇ ਅਹਿਲ ਨਹੀਂ। ਤੇ ਉਸ ਕੰਮ ਨੂੰ ਹੱਥ ਪਾ ਲੈਣਾ ਉਹਦੇ ਵਾਸਤੇ ਇੰਝ ਹੀ ਹੋਏਗਾ ਜਿਵੇਂ ਕੀੜੀ ਵਾਸਤੇ ਠੂਠਾ ਦਰਿਆ ਹੁੰਦਾ। ਬਾਜਵਾ ਸਾਹਿਬ ਸਿਆਲਕੋਟ ਤੋਂ ਜਾਈਏ ਨਾ ਜੀ ਗੋਂਦਲ ਮਰਾਕੀ ਵਾਲ ਨੂੰ, ਤੇ ਉਸ ਗੋਂਦਲ ਰੋਡ ਦੇ ਉੱਤੇ ਇੱਕ ਪਿੰਡ ਹੈ ਵਰਿਆਮ। ਜੀ ਹਾਂਜੀ ਹੈ ਜੀ। ਉੱਥੋਂ ਦੇ ਜਨਾਬ ਇੱਕ ਸਾਡੇ ਬੜੇ ਪਿਆਰੇ ਦਰਸ਼ਕ ਨੇ, ਸਾਡੇ ਪਰਮਾਨੈਂਟ ਵਿਊਅਰ ਨੇ, ਜਮਾਲ ਹੈਦਰ ਭੱਟੀ ਸਾਹਿਬ। ਜੀ ਉਹਨਾਂ ਅਖਾਨ ਭਜਵਾਇਆ ਭਈ ਜਿੰਨਾ ਬੁਚਕਾ ਹਾਂਜੀ ਓਨਾ ਹੀ ਹੁਜਕਾ। ਹਾਂਜੀ, ਇਹਦੇ ਚ ਬੁਚਕਾ ਆਂਦੇ ਨੇ ਸਿਰ ਤੇ ਚੁੱਕਿਆ ਹੋਇਆ ਪੰਡ ਬੰਨ ਕੇ ਜਿਹੜਾ ਭਾਰ ਹੈ ਨਾ ਜੀ, ਉਹਨੂੰ ਬੁਚਕਾ ਆਖਦੇ ਨੇ। ਹਾਂਜੀ ਹਾਂਜੀ, ਤੇ ਉਹ ਮਤਲਬ ਜਦੋਂ ਤੁਸੀਂ ਪੁਰਾਣੇ ਜ਼ਮਾਨਿਆਂ 'ਚ ਪੈਦਲ ਲੋਕੀ ਪੈਂਡਾ ਕਰਦੇ ਸਨ ਜੀ, ਤੇ ਜਿੰਨਾ ਜ਼ਿਆਦਾ ਭਾਰ ਹੋਏਗਾ ਉਨਾ ਹੁਜਕਾ ਜ਼ਿਆਦਾ ਲੱਗੇਗਾ। ਹਾਂਜੀ, ਯਾਨੀ ਜਿਹਦਾ ਬੰਦਾ ਡੋਲਦਾ, ਅਗਰ ਭਾਰ ਬਹੁਤ ਜ਼ਿਆਦਾ ਹੋਏਗਾ ਤੇ ਬੰਦਾ ਡਿੱਗ ਵੀ ਸਕਦਾ ਹੈ। ਹਾਂਜੀ ਹਾਂਜੀ, ਇਸ ਵਾਸਤੇ ਸਿਆਣੇ ਲੋਕ ਹਮੇਸ਼ਾ ਉਨਾ ਹੀ ਭਾਰ ਚੁੱਕਦੇ ਨੇ ਕਿ ਜਿਹੜਾ ਉਹ ਲੈ ਕੇ ਜਿੱਥੇ ਉਹਨਾਂ ਜਾਣਾ ਉੱਥੋਂ ਤੱਕ ਸੁਖੱਲੇ ਅੱਪੜ ਜਾਣ ਜੀ। ਤੇ ਜਿਹੜੇ ਮੂਰਖ ਲੋਕ ਨੇ ਉਹ ਮਤਲਬ ਵਿੱਤੋਂ ਬਾਹਰੀ ਜਿਹੜੀ ਹੈ ਪੰਡ ਸਿਰ ਤੇ ਚੁੱਕ ਲੈਂਦੇ ਨੇ, ਔਰ ਉਹਦਾ ਫੇਰ ਸਿੱਟਾ ਇਹ ਨਿਕਲਦਾ ਕਿ ਉਹ ਮਤਲਬ ਕਿਤੇ ਨਾ ਕਿਤੇ ਮਾੜਾ ਮੋਟਾ, ਕਿਉਂਕਿ ਭਾਰ ਤੇ ਇੰਨਾ ਹੁੰਦਾ ਵੀ ਉਹਨਾਂ ਕੋਲ ਪੈਰ ਨਹੀਂ ਪੁੱਟਿਆ ਜਾਂਦਾ, ਤੇ ਮਾੜਾ ਜਿਹਾ ਵੀ ਕਿਤੇ ਠੁੱਡਾ ਲੱਗਾ ਹੋਏ ਨਾ, ਐਵੇਂ ਮਾੜਾ ਜਿਹਾ ਕਿਤੇ ਠੁੱਡਾ ਲੱਗ ਜੇ ਤੇ ਬੰਦਾ ਧੌਣ ਪਰਨੇ ਥੱਲੇ ਜਾ ਪੈਂਦਾ ਤੇ ਉਹ ਬੁਚਕਾ ਬੰਦੇ ਦੇ ਉੱਤੇ ਜਾ ਪੈਂਦਾ ਤੇ ਕਈ ਵਾਰੀ ਮਣਕਾ ਵੀ ਤਰੋੜ ਛੱਡਦਾ। ਹਾਂਜੀ, ਤੋਂ ਇਹਦੇ ਚ ਦੱਸਿਆ ਗਿਆ ਕਿ ਬੰਦਾ ਜਿਹੜਾ ਨਾ ਦੁਨੀਆ ਦੇ ਵਿੱਚ ਉਹਨੂੰ ਚਾਹੀਦਾ ਵੀ ਉਹਨਾਂ ਕੋ ਭਾਰ ਚੁੱਕੇ ਜਿਹਦਾ ਕੱਲ ਨੂੰ ਹਿਸਾਬ ਦੇ ਲਵੇ। ਹਾਂਜੀ, ਤੇ ਜੇ ਬੰਦਾ ਵਿੱਤੋਂ ਬਾਹਰਾ ਲੁੱਟਮਾਰ ਕਰੇਗਾ, ਖੋਆ ਮੋਈ ਕਰੇਗਾ, ਤੇ ਉਹਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਉਹਦੇ ਵੱਡੇ ਵੀ ਟੁਰ ਗਏ ਨੇ, ਇਹ ਜ਼ਮੀਨ ਉਹਨਾਂ ਨੂੰ ਖਾ ਗਈ ਹੈ। ਹਾਂਜੀ, ਉਹਦੇ ਨਿਗਦਿਆਂ ਨੂੰ ਆਪਣੀ ਹੱਥੀ ਟੋੜਦਾ ਵੀ ਏ ਤੇ ਵਹਿੰਦਾ ਵੀ ਏ, ਤੇ ਉੱਥੇ ਕਬਰਸਤਾਨ ਤੇ ਨਿਕਲ ਕੇ ਤੇ ਘੜੀ ਦੀ ਘੜੀ ਮਸੋਸਿਆ ਜਾਂਦਾ, ਤੇ ਬਾਅਦ ਚੋਂ ਉਹੀ ਚਾਲੇ ਤੇ ਉਹੀ ਚੱਜਣ ਚਾਲੇ ਸ਼ੁਰੂ ਹੋ ਜਾਂਦੇ ਨੇ। ਤੋ ਬੰਦੇ ਨੂੰ ਚਾਹੀਦਾ ਕਿ ਮੈਂ ਉਨਾ ਹੀ ਭਾਰ ਚੁੱਕਾਂ ਜੀ ਕਿ ਜਿਹੜਾ ਮੈਂ ਲੈ ਕੇ ਤੋੜ ਮੰਜ਼ਲ ਤੇ ਅੱਪੜ ਜਾਵਾਂ। ਔਰ ਇਹ ਦੁਨੀਆ ਦਾ ਜਿਹੜਾ ਜਿਹਨੂੰ ਹਦੀਸ 'ਚ ਆਖਿਆ ਗਿਆ ਕਿ ਦੁਨੀਆ ਮੁਰਦਾਰ ਹੈ ਤੇ ਚਾਹਣ ਵਾਲੇ ਕੁੱਤੇ ਨੇ, ਹਾਂਜੀ, ਇਹਨੂੰ ਇਹ ਨਾ ਮਤਲਬ ਹੈ ਕਿ ਇੰਨਾ ਹੀ ਭਾਰ ਚੁੱਕੇ ਜਿਹੜਾ ਸੁਖੱਲਾ ਜ਼ਿੰਦਗੀ ਗੁਜ਼ਾਰ ਸਕੇ ਤੇ ਗੁਨਾਹ ਨਾ ਕਰੇ। ਹਾਂਜੀ, ਜਿਹਦੇ ਤੋਂ ਰੱਬ ਨੇ ਢੱਕਿਆ, ਜਿਹੜੇ ਕੰਮਾਂ ਤੋਂ ਉਹ ਕੰਮ ਨਾ ਕਰੇ, ਜਿਹੜੇ ਕੰਮ ਰੱਬ ਨੇ ਕਰਨ ਲਈ ਆਖਿਆ ਉਹ ਕਰੇ। ਹਾਂਜੀ, ਤੇ ਸਾਡੀ ਬਦਨਸੀਬੀ ਹੈ ਕਿ ਇੱਥੇ ਲੋਕੀ ਸਾਰੇ ਆਂਦੇ ਨੇ ਮੈਂ ਰੱਬ ਨੂੰ ਮੰਨਦਾ, ਪਰ ਰੱਬ ਦੀ ਕੋਈ ਨਹੀਂ ਮੰਨਦਾ, ਤੇ ਸਾਨੂੰ ਰੱਬ ਦੀ ਵੀ ਮੰਨਣੀ ਚਾਹੀਦੀ ਹੈ। ਲੋ ਜੀ ਸਾਹਿਬ, ਉਹ ਬੜਾ ਹੀ ਮੱਤ ਭਰਿਆ ਸੀ ਇਹ ਅਖਾਨ ਜਿਹੜਾ ਸਾਡੇ ਇੱਕ ਮਿੱਤਰ ਜਮਾਲ ਹੈਦਰ ਭੱਟੀ ਹੋਰਾਂ ਭਜਵਾਇਆ ਹੈ, ਭਈ ਜਿੰਨਾ ਬੁਚਕਾ ਓਨਾ ਹੀ ਹੁਜਕਾ। ਵੇਖੋ ਨਾ ਬਾਜਵਾ ਸਾਹਿਬ ਦੱਸਿਆ ਵੀ ਉਹ ਗੱਠੜੀ ਜੀ ਜਿਹੜੀ ਬੰਨ ਕੇ ਛੋਟੀ ਹੋਵੇ ਤੇ ਉਹਨੂੰ ਅਸੀਂ ਬੁਚਕੀ ਆਨੇ ਆ, ਤੇ ਜੇ ਕੋਈ ਵੱਡਾ ਗੱਠੜ ਬੰਨ ਲਈਏ ਤੇ ਉਹਨੂੰ ਫਿਰ ਸਿਰ ਤੇ ਚਾਇਆ ਜਾਏ, ਬੰਦਾ ਚੁੱਕੇ ਤੇ ਉਹਨੂੰ ਬੁਚਕਾ ਆਖੀਦਾ ਵੀ ਵੱਡਾ। ਤੇ ਉਹ ਹੁਣ ਭਾਰ ਬਹੁਤਾ ਸਿਰ ਤੇ ਚੁੱਕ ਕੇ ਟੁਰਦੇ ਆ, ਤੁਸੀਂ ਅਕਸਰ ਆਪ ਚੁੱਕ ਕੇ ਵੀ ਵੇਖਿਆ ਹੋਣਾ, ਤੇ ਜੇ ਆਪ ਨਹੀਂ ਚੁੱਕਿਆ ਤੇ ਕਿਸੇ ਭਾਰ ਚੁੱਕ ਕੇ ਜਾਂਦੇ ਬੰਦੇ ਨੂੰ ਵੀ ਅਸੀਂ ਵੇਖਨੇ ਆ ਅਕਸਰ। ਤੇ ਉਹ ਤੁਸੀਂ ਵੇਖੋ ਨਾ ਕਿ ਉਹ ਕਿੱਡਾ ਔਖਾ ਹੋ ਕੇ ਟੁਰ ਰਿਹਾ ਹੁੰਦਾ, ਉਹਦੇ ਸਿਰ ਤੇ ਵਜ਼ਨ ਜੋ ਹੁੰਦਾ ਜੀ, ਤੇ ਜ਼ਰਾ ਜਿੰਨਾ ਵੀ ਉਹਨੂੰ ਕੋਈ ਹੁਚਕਾ ਵੱਜੇ, ਕੋਈ ਛੋਟੀ ਮੋਟੀ ਵੀ ਉੱਚੀ ਨੀਵੀਂ ਥਾਂ ਆ ਜਾਏ, ਪੈਰ ਹੇਠਾਂ ਤਾਂ ਹੋ ਜਾਏ, ਤੇ ਉਹ ਵਿਚਾਰਾ ਸਣੇ ਵਜ਼ਨ ਹੀ ਥੱਲੇ ਜਾ ਪੈਂਦਾ। ਯਾਨੀ ਬਾਜਵਾ ਸਾਹਿਬ ਗੱਲ ਇਹ ਮੁਕਾਈ ਕਿ ਇਹਦੇ ਚ ਅਕਲ ਤੇ ਮੱਤ ਸਾਨੂੰ ਇਹ ਦਿੱਤੀ ਗਈ ਹੋਈ ਏ
ਭਈ ਓਨਾ ਹੀ ਇੱਕ ਤੇ ਵਜ਼ਨ ਚੁੱਕੋ ਜਿੰਨਾ ਕਾਬਲੇ ਬਰਦਾਸ਼ਤ ਹੈ ਤੁਹਾਡੇ ਲਈ, ਜਿਹੜਾ ਚੁੱਕ ਸਕਦੇ ਹੋ ਸਕੂਨ ਦੇ ਨਾਲ। ਯਾਨੀ ਓਨੀ ਹੋਈ ਦੁਨੀਆ ਇਕੱਠੀ ਕਰੋ ਜਿੰਨੀ ਤੁਸੀਂ ਡਾਈਜੈਸਟ ਕਰ ਲੈਣੀ ਹੈ, ਜਿੰਨਾ ਤੁਸੀਂ ਉਹਦਾ ਜਾ ਕੇ ਹਿਸਾਬ ਦੇ ਲੈਣਾ ਹੈ। ਵਾਧਾ ਇਕੱਠਾ ਕਰਕੇ ਵੀ ਤੇ ਦੁਨੀਆ ਲਈ ਹੀ ਛੱਡ ਜਾਣਾ ਨਾ। ਤੇ ਆਪਣੇ ਨਾਲ ਤੇ ਬਾਜਵਾ ਸਾਹਿਬ ਆਂਦੇ ਹੁੰਦੇ ਨੇ ਵੀ ਕਫਨ ਦੇ ਖੀਸੇ ਨਹੀਂ ਹੁੰਦੇ, ਤੇ ਨਾ ਕੋਈ ਸ਼ੈ ਖੜਨੀ ਹੈ, ਤੇ ਇੱਥੇ ਹੀ ਲੋਕਾਂ ਵਾਸਤੇ ਛੱਡ ਜਾਣਾ। ਬਲਕਿ ਲੋਕਾਂ ਦੇ ਵਾਸਤੇ ਵੀ ਇੱਕ ਬਾਇਸੇ ਨਜ਼ਾ ਹੁੰਦਾ ਜਿਹੜਾ ਮਾਲ ਮਤਾ ਪਿਓ ਦਾਦੇ ਛੱਡ ਜਾਂਦੇ ਨੇ ਨਾ ਜੀ। ਇਲਮ ਛੱਡ ਜਾਓ ਤੇ ਔਲਾਦਾਂ ਸੌਰ ਜਾਂਦੀਆਂ ਨੇ, ਤੇ ਜੇ ਦੁਨੀਆ ਦਾ ਬੁਚਕਾ ਇਕੱਠਾ ਕਰਕੇ ਤੇ ਬੰਨ ਕੇ ਛੱਡ ਜਾਓ ਤੇ ਔਲਾਦਾਂ ਮਗਰੋਂ ਆਪਸ 'ਚ ਲੜ ਕਤਲ ਹੁੰਦੀਆਂ ਨੇ ਫਿਰ ਉਸੇ ਮਾਲ ਤੋਂ, ਦੁਨੀਆ ਦੇ ਮਾਲ ਤੋਂ। ਪਿਆਰਿਓ, ਇਹੋ ਹੀ ਸਾਨੂੰ ਮੱਤ ਦਿੱਤੀ ਗਈ ਹੋਈ ਏ ਭਈ ਜਿੰਨਾ ਸੋਹਣੀ ਹਯਾਤੀ ਗੁਜ਼ਾਰਨ ਵਾਸਤੇ ਤੈਨੂੰ ਦਰਕਾਰ ਏ ਉਹਨਾਂ ਦੁਨੀਆ ਨੂੰ ਇਕੱਠਾ ਕਰ। ਵਾਅਦਾ ਕਰੇਗਾ ਤੇ ਸਾਈਂ ਕੋਲ ਵੀ ਜਾ ਕੇ ਹਿਸਾਬ ਦੇਣਾ ਹੀ, ਤੇ ਥੱਲੇ ਵੀ ਕੋਈ ਤੇਰੇ ਵਾਸਤੇ ਉਹ ਫਾਇਦੇਮੰਦਾ ਨਹੀਂ ਹੋਣਾ। ਤੇਰੇ ਮਰਨ ਤੋਂ ਬਾਅਦ ਵੀ ਤੇਰੇ ਵਾਸਤੇ ਉਹ ਬਦਦੁਆਵਾਂ ਦਾ ਹੀ ਸਬਬ ਬਣੇਗਾ। ਤੇ ਸਾਹਿਬੋ, ਇਹਦੇ ਨਾਲ ਹੀ ਸਾਡੇ ਇਸ ਵਿਲਾਗ ਦਾ ਸਮਾਂ ਮੁੱਕ ਗਿਆ ਏ। ਲਵਾਂਗੇ ਹੁਣ ਤੁਹਾਡੇ ਤੋਂ ਇਜਾਜ਼ਤ। ਲੈ ਉਹ ਯਾਰ ਹਵਾਲੇ ਰੱਬ ਦੇ ਤੇ ਮੇਲੇ 4 ਦਿਨਾਂ ਦੇ। ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ। ਰੱਬ ਰਾਖਾ ਤੇ ਅੱਲਾ ਬੇਲੀ। ओ चल मेले नू चली। रौनक हो जाऊं छट में, चल मेले नू चलिए। ओ रौनक हो जाऊं छट में, चल मेले नू चलिए। मल्ला कट कुड़ दे वट में, चल मेले नू चलिए। हाय चल मेले नू चलिए। ओ चल